ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਵੇਲੇ ਦੀ ਅਹਿਮ ਖਬਰ ਤੋਂ, ਜਿਹੜੀ ਕਿ ਸਿਆਸੀ ਵੀ ਹੈ ਤੇ ਸਿਆਸਤ ਦੇ ਨਾਲ ਜੁੜੀ ਵੀ ਹੈ। ਖਬਰਾਂ ਮਸਲੇ ਦੋ ਨੇ, ਪਰ ਸਿਆਸਤ ਦੇ ਨਾਲ ਦੋਵੇਂ ਜਾ ਜੁੜਦੇ ਨੇ। ਅਮਨ ਅਰੋੜਾ ਨੇ ਕੱਢੀ ਹੈ ਸ਼ੁਕਰਾਨਾ ਯਾਤਰਾ, ਪਰ ਕਹਿੰਦੇ ਕਿ ਉਹਦੇ ਤੇ ਡੱਲੇਵਾਲ ਦੀ ਜਿਹੜੀ ਗ੍ਰਿਫਤਾਰੀ ਦਾ ਮਾਮਲਾ ਹੈ ਉਹ ਭਾਰੂ ਪੈ ਗਿਆ ਜੀ। ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਜੀ, ਤੇ ਪ੍ਰਧਾਨ ਬਣਨ ਤੋਂ ਬਾਅਦ ਕਹਿੰਦੇ ਕਿ ਉਹ ਮਾਤਾ ਤੋਂ ਲੈ ਕੇ ਗੁਰੂ ਜੀ ਤੱਕ ਦਾ ਸ਼ੁਕਰਾਨਾ ਕਰ ਨਿਕਲੇ ਨੇ ਜੀ। ਪਰ ਤੁਸੀਂ ਕਹਿ ਰਹੇ ਹੋ ਕਿ ਉਸ ਧਾਰਮਿਕ ਦੇ ਉੱਤੇ ਸਿਆਸੀ ਦਾ ਭਾਰੂ ਪੈ ਗਿਆ। ਇਹ ਅਚਨਚੇਤ ਵਾਪਰੀ ਘਟਨਾ ਜਾਂ ਅਮਨ ਅਰੋੜਾ ਦੀ ਧਾਰ ਨੂੰ ਖੂੰਡਾ ਕਰਨ ਦੇ ਲਈ ਉਹ ਘਟਨਾ ਨੂੰ ਅੰਜਾਮ ਦਿੱਤਾ ਗਿਆ, ਇਹ ਵੀ ਚਰਚਾ ਹੈ। ਕਿਉਂਕਿ ਜਿਹੜੀ ਸ਼ੁਕਰਾਨਾ ਯਾਤਰਾ ਕੱਢੀ ਗਈ ਉਹਦੇ ਵਿੱਚ ਅੱਜ ਰੋਡ ਸ਼ੋਅ ਦਾ ਹੀਰੋ ਕੌਣ ਸੀ? ਅਮਨ ਅਰੋੜਾ। ਤੇ ਜਿਨ੍ਹਾਂ ਨੂੰ ਰੋਡ ਸ਼ੋਅ ਦੇ ਹੀਰੋ ਬਣਨ ਦੀ ਆਦਤ ਰਹੀ, ਜਿਹੜੇ ਲੰਮੇ ਸਮੇਂ ਤੋਂ ਰੋਲ ਨਿਭਾਉਂਦੇ ਆ ਰਿਹਾ, ਤੇ ਉਹਨੂੰ ਤਾਂ ਰਾਤ ਨੀਂਦ ਨਹੀਂ ਆਈ ਹੋਣੀ। ਤੇ ਇਸੇ ਲਈ ਉਹਨੂੰ 2:30 ਵਜੇ ਪੁਲਿਸ ਠਾਲ ਕੇ ਭੇਜਤੀ। ਫਿਰ ਵੀ ਇਹ ਤੋਂ ਪਹਿਲਾਂ ਕਿ ਅਮਨ ਅਰੋੜਾ ਦੀ ਯਾਤਰਾ ਦੀ ਚਰਚਾ ਆਵੇ ਤੇ ਡੱਲੇਵਾਲ ਦੀ ਖਬਰ ਦੀ ਚਰਚਾ ਇੰਨੀ ਹਾਵੀ ਹੋ ਜਾਵੇ ਕਿ ਟਰੋਲ ਹੋ ਜਾਵੇ ਉਹ ਸਾਰਾ। ਨਾ ਤਾਂ ਦਾ ਬਿਆਨ ਹੈ ਜੀ, ਨਾ ਕਿਸੇ ਦੀ ਟਿੱਪਣੀ ਹੈ ਅੱਜ, ਪਰ ਪੰਜਾਬ ਭਰ ਚ ਇਸ ਦੀ ਚਰਚਾ ਹੋਊਗਾ ਕਿ ਜੀ ਹੋਇਆ ਹੀ ਸਾਰਾ ਕੁਝ ਤਾਂ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਮਨ ਅਰੋੜਾ ਦੇ ਰੋਡ ਸ਼ੋਅ ਦੇ ਵਿੱਚ ਸੱਦਿਆ ਨਹੀਂ ਗਿਆ। ਉਹਨਾਂ ਨੂੰ ਉੱਥੇ ਬੁਲਾਇਆ ਨਹੀਂ। ਬੇਸ਼ੱਕ ਗੱਲ ਕਹਿਣਗੇ ਪਾਰਟੀ ਦਾ ਪ੍ਰੋਗਰਾਮ ਹੈ ਜੀ, ਇਹ ਚ ਸਰਕਾਰ ਦਾ ਕੀ ਕੰਮ। ਵੈਸੇ ਸਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਚ ਪਾਰਟੀ ਔਰ ਸਰਕਾਰ ਚ ਫਰਕ ਕਾਹਦਾ ਆ। ਸਹੀ ਹੈ, ਸਹੀ ਹੈ। ਇਸ ਲਈ ਕੀ ਉਹਨਾਂ ਨੇ ਇੱਕ ਪਲਾਨ ਦੇ ਤਹਿਤ ਦੂਰ ਰੱਖਿਆ? ਇੱਧਰ ਇਸ ਖਬਰ ਨੇ ਉਹਨਾਂ ਦੇ ਪਲਾਨ ਤੇ ਪਾਣੀ ਫੇਰਿਆ। ਵੈਸੇ ਦੋ ਹਵਾਲਿਆਂ ਨਾਲ ਇਹ ਅੱਜ ਦੀ ਸ਼ੁਕਰਾਨਾ ਯਾਤਰਾ ਕੱਢੀ ਗਈ। ਪਹਿਲਾ ਹਵਾਲਾ ਦਿੱਤਾ ਗਿਆ ਕਿ ਅਮਨ ਅਰੋੜਾ ਜੀ ਪ੍ਰਧਾਨ ਬਣੇ ਨੇ, ਇਸ ਲਈ ਉਹ ਗੁਰੂ ਦਾ ਸ਼ੁਕਰਾਨਾ ਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਜਾ ਰਹੇ ਨੇ। ਦੂਸਰਾ ਇਹਦੇ ਨਾਲ ਹਵਾਲਾ ਜੋੜਿਆ ਕਿ 4 ਜ਼ਿਮਨੀ ਚੋਣਾਂ ਚੋਂ ਅਸੀਂ 3 ਜਿੱਤੇ ਹਾਂ ਤੇ ਅਮਨ ਅਰੋੜਾ ਦੇ ਬਣਦੇ ਹੀ ਆ ਘਰ ਖੁਸ਼ੀ ਆ ਜਾਵੇ। ਆਪਣੇ ਕਹਿੰਦੇ ਜੀ ਕਿ ਲੈ ਬਹੂ ਨੇ ਘਰ ਪੈਰ ਪਾਇਆ ਸੀ, ਭਾਈ ਭਾਗਾਂ ਵਾਲਾ ਹੋ ਗਿਆ, ਆਪਣੀ ਤਾਂ ਨਨਾਣ ਦੇ ਮੁੰਡਾ ਹੋ ਗਿਆ। ਸੋ ਅਗਲੇ ਕਹਿਣਗੇ ਜੀ ਅਮਨ ਅਰੋੜਾ ਪ੍ਰਧਾਨ ਬਣ ਕੇ ਆਏ ਸੀ, ਆਉਂਦੇ ਜੀ 3 ਸੀਟਾਂ ਜਿੱਤ ਗਏ, ਨਤੀਜੇ ਤਾਂ ਬਾਅਦ ਚੋਂ ਆਏ। ਸੋ ਕੀ ਇਹ ਸਾਰੀ ਜੀ ਸੱਚਮੁੱਚ ਅਮਨ ਅਰੋੜਾ ਦੇ ਪ੍ਰਧਾਨ ਬਣਨ ਦੀ ਖੁਸ਼ੀ ਦੇ ਵਿੱਚ ਸ਼ੁਕਰਾਨਾ ਯਾਤਰਾ ਹੁੰਦੀ ਤਾਂ ਠੀਕ ਹੈ, ਤੁਸੀਂ ਪਟਿਆਲੇ ਇਤਿਹਾਸਕ ਕਾਲੀ ਮਾਤਾ ਦੇ ਮੰਦਿਰ ਵੀ ਮੱਥਾ ਟੇਕਦੇ, ਤੁਸੀਂ ਸੱਚਖੰਡ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਤੇ ਰਾਮ ਤੀਰਥ ਵੀ ਜਾਂਦੇ। ਪਰ ਇਹ ਯਾਤਰਾ ਫਿਰ ਅਮਨ ਅਰੋੜਾ ਦੇ ਘਰ ਤੋਂ ਕਿਉਂ ਨਹੀਂ ਸ਼ੁਰੂ ਹੋਈ? ਇਹ ਯਾਤਰਾ ਉਹਦੇ ਵਿਧਾਨ ਸਭਾ ਹਲਕੇ ਤੋਂ ਕਿਉਂ ਨਹੀਂ ਸ਼ੁਰੂ ਹੋਈ? ਸਹੀ ਸਹੀ। ਇਹ ਯਾਤਰਾ ਨੂੰ ਤੁਸੀਂ ਫਿਰ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਕਿਉਂ ਨਹੀਂ ਸ਼ੁਰੂ ਕੀਤਾ? ਦੂਜੇ ਪਾਸੇ ਜੇ 3 ਸੀਟਾਂ ਜਿੱਤਣ ਦੇ ਹਵਾਲੇ ਨਾਲ ਹੈ, ਫਿਰ ਇਹ ਯਾਤਰਾ ਦੇ ਪੈਰ ਗਿੱਦੜਬਾਹ ਚ ਵੀ ਪੈਣੇ ਚਾਹੀਦੇ ਸੀ। ਫਿਰ ਇਹ ਯਾਤਰਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵੀ ਜਾਣੀ ਚਾਹੀਦੀ ਸੀ। ਹੁਣ ਇਹ ਪਟਿਆਲਾ ਤੋਂ ਅੰਮ੍ਰਿਤਸਰ ਗਈ ਹੈ। ਪਟਿਆਲਾ ਤੋਂ ਅੰਮ੍ਰਿਤਸਰ ਦੇ ਰਾਹ ਦੇ ਵਿੱਚ ਪਟਿਆਲੇ ਤੋਂ ਚੱਲ ਕੇ ਲੁਧਿਆਣਾ, ਲੁਧਿਆਣੇ ਤੋਂ ਚੱਲ ਕੇ ਫਗਵਾੜਾ, ਫਗਵਾੜੇ ਤੋਂ ਚੱਲ ਕੇ ਜਲੰਧਰ, ਜਲੰਧਰ ਤੋਂ ਚੱਲ ਕੇ ਅੰਮ੍ਰਿਤਸਰ। ਇਹ 5 ਉਹ ਨੇ ਜਿਹਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿ ਇੱਥੇ ਨਗਰ ਨਿਗਮ ਚੋਣਾਂ ਨੇ ਜੀ। ਇਹ ਜਨਾਬ ਸ਼ੁਕਰਾਨਾ ਯਾਤਰਾ ਧਾਰਮਿਕ ਨਹੀਂ, ਇਹ ਸਿਆਸੀ ਯਾਤਰਾ ਹੈ। ਸਹੀ ਸਹੀ। ਇੱਕ ਪਹਿਲੂ। ਦੂਜਾ ਪਾਸਾ, ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਅਸੀਂ ਹੁਣ ਇੱਕ ਹੋਰ ਲੀਡਰਸ਼ਿਪ ਤਿਆਰ ਕਰ ਲਈ ਆ ਕਿ ਇਸ ਨੂੰ ਵੀ ਤਿਰੰਗਾ ਲਹਿਰਾਉਣਾ ਆਉਂਦਾ, ਇਸ ਨੂੰ ਵੀ ਆਪਣੇ ਉੱਤੇ ਆਪ ਹੀ ਵੰਡ ਕੇ ਫੁੱਲ ਭਰਵਾਉਣੇ ਆਉਂਦੇ ਨੇ, ਇਸ ਨੂੰ ਵੀ ਹਾਰ ਸਰੋਪੇ ਪਵਾਉਣੇ ਆਉਂਦੇ ਨੇ, ਇਸ ਨੂੰ ਵੀ ਬਿਆਨਬਾਜ਼ੀ ਕਰਨੀ ਆਉਂਦੀ ਹੈ। ਇੱਕ ਪਾਸੇ ਨਗਰ ਨਿਗਮ ਚੋਣਾਂ ਦੇ ਹਵਾਲੇ ਨਾਲ, ਇੱਕ ਪਾਸੇ ਸ਼ਹਿਰੀ ਵੋਟਰ ਦੇ ਹਵਾਲੇ ਨਾਲ, ਦੂਸਰੇ ਪਾਸੇ ਆਪਣੇ ਮੁੱਖ ਮੰਤਰੀ ਨੂੰ ਇਹ ਸੁਨੇਹਾ ਦੇਣ ਦੇ ਹਵਾਲੇ ਨਾਲ ਕਿ ਲੈ ਭਾਈ ਲੀਡਰਸ਼ਿਪ ਤਿਆਰ ਹੋ ਰਹੀ ਆ, ਹੁਣ ਇਹ ਨਾ ਰਹੀ ਕਿ ਤੇਰੇ ਸਾਹ ਰਹੀਆਂ। ਤੇ ਇਸ ਸ਼ੁਕਰਾਨਾ ਯਾਤਰਾ ਰਾਹੀਂ ਬੀਜੇਪੀ ਨੂੰ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਜਿਹੜੇ ਦਾ ਤੁਸੀਂ ਅਜੇ ਚੱਲਣੇ ਅਸੀਂ ਚੱਲ ਲਏ। ਕਾਮਯਾਬ ਕੌਣ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ। ਚਿਹਰਾ ਵੀ ਲਿਆਂਦਾ ਪ੍ਰਧਾਨ ਬਣਾ ਕੇ, ਅਸੀਂ OBC ਚਿਹਰਾ ਵੀ ਲਿਆਂਦਾ ਹੈ ਨਾ, ਅਸੀਂ
ਕਿਸੇ ਨੂੰ ਸਪੀਕਰ ਵੀ ਬਣਾਇਆ ਬਾਕੀ ਭਾਈਚਾਰਿਆਂ ਦੇ ਚੋਂ ਅਸੀਂ ਕਿਸੇ ਨੂੰ ਜੀ ਉਪ ਮੁੱਖ ਮੰਤਰੀ ਵੀ ਬਣਾ ਦਾਂਗੇ ਹੁਣ ਆਉਣ ਵਾਲੇ ਦਿਨਾਂ 'ਚ ਇਹ ਵੀ ਚਰਚਾ ਔਰ ਇੱਕ ਨਹੀਂ 2 ਉਪ ਮੁੱਖ ਮੰਤਰੀ ਬਣ ਸਕਦੇ ਨੇ ਇੱਕ ਐਸੀ ਭਾਈਚਾਰਾ ਜੋ ਇੱਕ ਮਹਿਲਾ ਵਰਗ ਚੋਂ ਇਹ ਸ਼ੁਕਰਾਨਾ ਯਾਤਰਾ ਨਗਰ ਨਿਗਮ ਚੋਣ ਜੀ ਤੇ ਖਾਸ ਕਰਕੇ ਇਹ ਸਾਰੇ ਪਹਿਲੂ ਤੋਂ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਸੁਨੇਹਾ ਹੋ ਜਾਵੇ ਕਿ ਤੁਹਾਡੇ ਬਰਾਬਰ ਲੀਡਰਸ਼ਿਪ ਹੈ ਤੋ ਇਹਦੇ ਹੀ ਭਣਕ ਮੁੱਖ ਮੰਤਰੀ ਨੂੰ ਸੀ ਕਹਿੰਦੇ ਇਸ ਲਈ ਲੋਕਾਂ 'ਚ ਚਰਚਾ ਕਿ ਇਸ ਲਈ ਇਹ ਸਾਰੀ ਯਾਤਰਾ ਨਾਲੋਂ ਵੱਧ ਖਬਰ ਡੱਲੇਵਾਲ ਦੀ ਚੱਲੇ ਇਸ ਲਈ ਇਹ ਸਾਰਾ ਕੁਝ ਕਹਿੰਦੇ ਗ੍ਰਿਫਤਾਰੀ ਕੀਤੀ ਹੈ ਲੋਕ ਤਾਂ ਇੱਥੋਂ ਤੱਕ ਗੱਲਾਂ ਕਰੀ ਜਾਂਦੇ ਨੇ ਕਿ ਡੱਲੇਵਾਲ ਤੇ ਭਗਵੰਤ ਮਾਨ ਦੀ ਯਾਰੀ ਬਹੁਤ ਹੈ ਅੱਛਾ ਜੀ ਜੀ ਅੱਛਾ ਸ਼ਰਮਾ ਜੀ ਇੱਕ ਗੱਲ ਹੋਰ ਦਾ ਆਪਾਂ ਥੋੜਾ ਜਿਹਾ ਇੱਥੇ ਚਰਚਾ ਕਰਾਂਗੇ ਕਿ ਜਿਵੇਂ ਮੰਨ ਲਓ ਬਾਕੀ ਪਾਰਟੀਆਂ ਨੇ ਵੱਖ-ਵੱਖ ਵਿੰਗ ਰੱਖੇ ਨੇ ਆਹ ਜੀ ਸਾਡਾ ਐਸਸੀ ਵਿੰਗ ਆ ਜੀ ਸਾਡਾ ਫਲਾਂ ਵਿੰਗ ਆ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਨੂੰ ਇਹਦੇ ਤੋਂ ਬਚਣਾ ਚਾਹੀਦਾ ਸੀ ਕਿਉਂਕਿ ਪੰਥਕ ਰੌ ਰੀਤਾਂ ਦੇ ਮੁਤਾਬਕ ਜੇ ਖੇਤਰੀ ਪਾਰਟੀ ਇਹਨਾਂ ਚੀਜ਼ਾਂ ਤੋਂ ਬਚੀ ਰਹਿੰਦੀ ਤਾਂ ਸ਼ਾਇਦ ਦੂਜੀਆਂ ਪਾਰਟੀਆਂ ਨੂੰ ਵੀ ਜਿਵੇਂ ਅੱਜ ਫਲਾਣੇ ਭਾਈਚਾਰੇ ਚੋਂ ਆਹ ਲੈ ਲਓ ਫਲਾਣੇ ਭਾਈਚਾਰੇ ਚੋਂ ਆਹ ਲੈ ਲਓ ਇਹ ਸ਼ਾਇਦ ਇੰਨੀ ਧਾਰ ਤਿੱਖੀ ਨਾ ਹੁੰਦੀ ਜੇਕਰ ਖੇਤਰੀ ਪਾਰਟੀਆਂ ਬਚ ਜਾਂਦੀਆਂ ਇਹਦੇ ਤੋਂ ਨਹੀਂ ਦੇਖੋ ਬਾਕੀ ਖੇਤਰੀ ਪਾਰਟੀਆਂ ਦਾ ਹੋਰ ਤਰ੍ਹਾਂ ਦਾ ਸਰੂਪ ਹੋ ਸਕਦਾ ਉਹਨਾਂ ਦੀ ਬਣਤਰ ਹੋਰ ਤਰ੍ਹਾਂ ਦੀ ਹੋ ਸਕਦੀ ਹੈ ਉਹ ਰਾਜਨੀਤਿਕ ਪੈਮਾਨੇ ਤੇ ਹੀ ਹੈ ਨਾ ਖੇਤਰੀ ਪਾਰਟੀਆਂ ਦੀ ਹੋਣ ਪਰ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਟੇਕ ਹੀ ਪੰਥ ਦੇ ਹਵਾਲੇ ਨਾਲ ਸਹੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਤਾਂ ਹੈ ਹੀ ਪੰਥਕ ਸਿਧਾਂਤ ਤੇ ਉਹ ਉਸ ਪੰਥਕ ਸਿਧਾਂਤ ਚੋਂ ਆਉਂਦੀ ਹੈ ਉਸ ਸਿੱਖ ਸਿਧਾਂਤ ਚੋਂ ਆਉਂਦੀ ਹੈ ਜਿੱਥੇ ਜਾਤ ਪਾਤ ਦਾ ਕੋਈ ਥਾਂ ਹੀ ਨਹੀਂ ਤੇ ਇਹਨਾਂ ਨੇ ਵੀ ਬਣਾਤੇ ਵਿੰਗ ਇਸ ਲਈ ਤੁਹਾਡੀ ਤਾਂ ਵਿੰਗ ਦਾ ਮਤਲਬ ਹੀ ਨਹੀਂ ਸੀ ਕੋਈ ਸਹੀ ਹਾਂ ਭਾਈਚਾਰਿਆਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਇੱਕ ਵੱਖਰੀ ਗੱਲ ਜੀ ਜੇ ਏਦਾਂ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਤਾਂ ਝਾਤ ਮਾਰੋ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਅਚੇਚੇ ਤੌਰ ਤੇ ਸੀਨੀਅਰ ਵਾਈਸ ਪ੍ਰਧਾਨ ਨੇ ਬਣਾਉਂਦੇ ਨੇ ਕਦੇ ਪ੍ਰਧਾਨ ਨਹੀਂ ਬਣਾਇਆ ਸਹੀ ਬਿਲਕੁਲ ਸਹੀ ਜੀ ਸੋ ਕਈ ਪਟਿਆਲੇ ਕੰਨੀ ਦੇਖ ਸਕਦੇ ਨੇ ਪਟਿਆਲੇ ਕੰਨੀ ਵੀ ਝਾਤ ਮਾਰ ਕੇ ਦੇਖੋ ਜਿਹਨੂੰ ਪ੍ਰਧਾਨ ਬਣਾਇਆ ਉਹਦੇ ਪਿੱਛੇ ਵੀ ਉਹ ਲੌਜਿਕ ਨਹੀਂ ਹੈ ਜਿਹਦੇ ਪਿੱਛੇ ਤੁਸੀਂ ਸੀਨੀਅਰ ਵਾਈਸ ਪ੍ਰਧਾਨ ਬਣਾਉਣੇ ਹੋ ਸੋ ਇਹਦਾ ਮਤਲਬ ਤੁਹਾਡੇ ਮਨ ਦੇ ਵਿੱਚੋਂ ਜਾਤ ਪਈ ਹੈ ਕਿਤੇ ਬਿਲਕੁਲ ਸਹੀ ਜੀ ਘੱਟੋ ਘੱਟ ਅਕਾਲੀ ਦਲ ਚ ਨਹੀਂ ਹੋਣੀ ਚਾਹੀਦੀ ਸੀ ਤੇ ਬਾਕੀ ਰਾਜਨੀਤਿਕ ਪਾਰਟੀਆਂ ਤਾਂ ਕਰਨੀ ਰਾਜਨੀਤੀ ਆਈ ਹੈ ਤੇ ਸੱਤਾਧਾਰੀ ਕੇਂਦਰ ਦੇ ਤਖਤ ਤੇ ਜਿਹੜੀ ਰਾਜ ਕਰ ਰਿਹਾ ਰਾਜਨੀਤੀ ਕਰਦੀ ਹੈ ਬਿਲਕੁਲ